ਕੇ ਅਸੀਂ ਫਿਰ ਮਾਰਕੀਟ ਆਬਾਦ ਕੀਤੀ। ਮੈਂ ਇਸ ਮਾਰਕੀਟ ਦਾ ਦੂਸਰਾ ਦੁਕਾਨਦਾਰ ਹਾਂ। ਇਸ ਮਾਰਕੀਟ 'ਚ ਪਹਿਲਾ ਦੁਕਾਨਦਾਰ ਸੀ ਮੀਆਂ ਨਸੀਮ। ਤੋਂ ਮੈਂ ਆਇਆ ਵਾਂ ਇੱਥੇ, ਉਦੋਂ ਮੈਂ ਵੇਖਿਆ ਸਰ ਇੱਥੇ ਦੁਕਾਨਾਂ ਦੇ ਸ਼ਟਰ ਕੁਛ ਦੇ ਟੁੱਟੇ ਸਨ, ਕੁਛ ਦੇ ਖੁੱਲੇ ਸਨ, ਨਸ਼ਈ ਸੁੱਤੇ ਹੁੰਦੇ ਸਨ। ਇਹਨੂੰ ਅਸੀਂ ਆਬਾਦ ਕੀਤਾ ਅੱਲਾ ਦੀ ਰਹਿਮਤ ਨਾਲ। ਇੱਥੇ ਲੋਕ ਇੱਥੋਂ 6 ਵਜੇ ਤੋਂ ਬਾਅਦ ਲੋਕ ਡਰਦੇ ਸਨ ਲੰਘਦਿਆਂ। ਹਾਸ਼ਨ ਅੱਲਾ, ਮੈਂ ਤੁਹਾਨੂੰ ਸੱਚ ਕਹਿ ਰਿਹਾ, ਇਸ ਮਾਰਕੀਟ ਦੇ ਵਿੱਚ ਇੱਕ ਟਾਈਮ ਐਸਾ ਆਇਆ ਕਿ ਬੰਦੇ ਨਾਲ ਬੰਦਾ ਵੱਜਦਾ ਸੀ। ਤੁਸੀਂ ਸਮਝਦੇ ਹੋ ਇਹ ਸਭ ਕੁਝ ਅਚਾਨਕ ਕੀ ਹੋ ਗਿਆ? ਤੁਸੀਂ ਸੋਚਿਆ ਸੀ ਸਾਰਾ ਕਦੀ ਵੀ ਇਹ ਸਾਡੇ ਤੇ ਮਾਮਲਾ ਕਿਆਮਤ ਨਾਜ਼ਲ ਹੋ ਗਈ ਹੈ। ਇਹਨਾਂ ਦੇ ਅੰਦਰੋਂ ਪੁੱਛੋ ਇਹਨਾਂ ਦਾ ਕੀ ਹਾਲ ਹੈ, ਸਾਨੂੰ ਪੁੱਛੋ ਤਾਂ ਸਹੀ ਸਾਡਾ ਹਾਲ ਕੀ ਹੈ। ਮੈਂ ਕੱਲ ਵੇਖਿਆ ਜੀ 5-6 ਦਿਨਾਂ ਬਾਅਦ ਮੈਂ 3-4 ਭਰਾਵਾਂ ਨੂੰ ਵੇਖਿਆ, ਉਹ ਮੈਨੂੰ ਉੱਥੇ ਮਿਲੇ ਨੇ ਮੇਰੇ ਘਰ ਦੇ ਰਾਹ 'ਚ। ਮੈਂ ਕਿਹਾ ਤੁਸੀਂ ਇਹ ਕੀ ਹੈ? ਉਹਨਾਂ ਨੇ ਦਰਬਾਰ ਦੇ ਚਾਵਲ ਫੜੇ ਸਨ। ਯਾਰ ਹੈ ਯਾਰ ਇਹ ਕੋਈ ਗੱਲ ਨਹੀਂ। ਉਹ ਆਪਣੇ ਬੱਚਿਆਂ ਨੂੰ ਦਰਬਾਰ ਤੋਂ ਚਾਵਲ ਲਿਆ ਕੇ ਜਾ ਕੇ ਖਵਾਉਣ ਲੱਗੇ ਕਿ ਯਾਰ ਸਾਡੇ ਕੋਲ ਕੁਝ ਨਹੀਂ ਹੈਗਾ ਤੇ ਅਸੀਂ ਇਹ ਲੈ ਕੇ ਚੱਲੇ ਆ। ਇਹ ਮੇਰਾ ਪਰਸ ਜੇ ਸਰ। ਇਹਨਾਂ ਕੋਲ ਇੰਨੇ ਵਸਾਇਲ ਨਹੀਂ ਹੈਗੇ ਸਰ ਕਿ ਜਿਹੜਾ ਪਿੱਛੇ ਇਹਨਾਂ ਦੀਆਂ ਮਿਲਾਂ ਚੱਲਦੀਆਂ ਹੋਣ, ਆ ਬਹਿ ਕੇ ਖਾ ਲੈਣ ਜਾਂ ਕੋਈ ਹੋਰ ਕਾਰੋਬਾਰ ਸ਼ੁਰੂ ਕਰ ਲੈਣ। ਅਸੀਂ ਬਹੁਤ ਗਰੀਬ ਲੋਕ ਆ, ਲਿਹਾਜ਼ਾ ਇਹਨਾਂ ਨਾਲ ਤਾਮਨ ਕੀਤਾ ਜਾਏ ਸਰ। ਹਾਂ, ਨਹੀਂ ਤੇ ਮਰ ਜਾਾਂਗੇ। ਸਾਡੀ ਇਹੋ ਹੀ ਜਮਾ ਪੂੰਜੀ ਹੈ। ਇਹ ਵੀ ਮੌਜੂਦ ਹੈ ਇਸ ਬਾਤ। ਨਹੀਂ, ਤੁਹਾਨੂੰ ਕੋਈ ਉਹਨਾਂ ਨੇ ਕਿਹਾ ਕਿ 1-2 ਘੰਟੇ ਦਾ ਟਾਈਮ ਹੈ ਜੇ ਸਮਾਨ ਮੈਂ ਕਹਿੰਦਾ ਅਸੀਂ ਠੋਡੀਆਂ ਨੂੰ ਹੱਥ ਲਾਉਂਦੇ ਨੇ ਆ, ਗੋਡੇ ਫੜਦੇ ਨੇ, ਪੈਰੀ ਪੈ ਗਏ ਆ, ਹੱਥ ਜੋੜੇ ਨੇ, ਪੈਰੀ ਪਏ ਆ। ਉਹਨਾਂ ਨੇ ਇੱਕ ਨਹੀਂ ਸਾਡੀ ਸੁਣਨੀ। ਕਿ ਨਾ ਇਧਰ ਤੂੰ ਪਾਸੇ ਹੋਇਆ, ਨਹੀਂ ਤੇ ਤੇਰੀ ਸ਼ਕਲ ਬੱਚਿਆਂ ਨੇ ਵੀ ਨਹੀਂ ਦੇਖਣੀ। ਸਦਰ ਸਾਹਿਬ ਨੇ ਇਹ ਕਹਿਤਾ ਤੇ ਅਸੀਂ ਤੇ ਦੁਕਾਨਦਾਰ ਹਾਂ। ਅੱਛਾ ਸਰ, ਇਸ ਤੋਂ ਕੁਝ ਕੋਈ ਹਫਤਾ ਇੱਕ ਪਹਿਲੇ ਕੋਈ ਆਗਾਹ ਕੀਤਾ ਗਿਆ ਸੀ? ਕੁਝ ਲੋਕਾਂ ਨੇ ਸਮਾਨ ਕੱਢਿਆ ਸੀ ਜਾਂ ਸਾਰਿਆਂ ਦਾ ਕੋਈ ਬਿਲਕੁਲ ਸਮਾਨ ਨਹੀਂ ਕੱਢਿਆ। ਥੋੜੀਆਂ ਬਹੁਤੀਆਂ ਦੁਕਾਨਾਂ ਹਨ, ਕੁਝ ਦੁਕਾਨਦਾਰ ਆ ਗਏ, ਉਹ ਦੁਕਾਨਾਂ ਨੇ, ਉਹ ਸਾਈਡ ਵਾਲੀ ਦੁਕਾਨਾਂ ਨੇ ਕੁਝ ਸਮਾਨ ਕੱਢਿਆ ਵੀ ਹੈ। ਬਕਾਇਆ ਇੱਧਰ ਵਾਲੀਆਂ ਦੁਕਾਨਾਂ ਜਿੰਨੀਆਂ ਸਨ ਨਾ, ਉਹਨਾਂ ਨੇ ਬਿਲਕੁਲ ਤਬਾਹ ਕਰ ਦਿੱਤੀਆਂ। ਕਿਸੇ ਦੀ ਸੁਣੀ ਨਹੀਂ। ਇੱਥੋਂ ਫੜਿਆ ਉਹਨਾਂ ਨੇ ਮੈਨੂੰ, ਤੂੰ ਬੜਾ ਮਾਮੇ ਹਾਂ ਬਣਿਆ ਹੈ, ਤੇ ਇੱਧਰ ਆਉਣਾ ਜ਼ਰਾ, ਤੇਰੇ ਦੇ ਬੱਚਿਆਂ ਨੇ ਵੀ ਤੈਨੂੰ ਨਹੀਂ ਦੇਖਣਾ ਤੇ ਤੈਨੂੰ ਨਜ਼ਰ ਵੀ ਨਹੀਂ ਆਉਣਾ ਤੂੰ ਕਿੱਥੇ ਆ ਤੇ ਕਿੱਥੇ ਨਹੀਂ ਆ। ਅਸੀਂ ਹੁਣ ਨਾ ਹੀ ਬਦਮਾਸ਼ ਹਾਂ, ਨਾ ਹੀ ਉਸਨ ਵਾਲੇ ਬੰਦੇ ਆ, ਅਸੀਂ ਸ਼ਰੀਫ ਆਦਮੀ, ਸ਼ਰੀਫ ਸ਼ਹਿਰੀ ਆ, ਨਾ ਹੀ ਅਸੀਂ ਕੁਛ ਕਰ ਸਕਦੇ ਹਾਂ। ਇਸ ਗੱਲ ਤੋਂ ਅਸੀਂ ਵਿੱਚ ਚੁੱਪ ਕਰਦੇ ਪਿੱਛੇ ਸਾਈਡ ਦੇ ਹੋ ਗਏ। ਸਾਡਾ ਸਦਰ ਸਾਹਿਬ ਦਾ ਤਾਲਾ ਲੱਗਾ ਸੀ ਦੁਕਾਨ ਦਾ, ਉਹਨਾਂ ਨੇ ਤਾਲੇ ਤੋੜਦੇ ਨੇ ਸਬੂਤ ਹੈ, ਉਹ ਆਪ ਤਾਲੇ ਤੋੜਦੇ ਰਹੇ ਨੇ। ਤਾਲਾ ਨਹੀਂ ਟੁੱਟਾ, ਉਹਨਾਂ ਨੇ ਬੜੋਦਰ ਮਾਰਿਆ ਸਾਰਾ ਕੁਝ, ਉਹਨਾਂ ਨੇ ਸਾਰਾ ਟੋਟਲ ਪੜਿੰਦਾ हर चीज तबाह कर दी, छोड़ा किसी को भी नहीं है। ਨਹੀਂ, ਤੁਹਾਡੇ ਨਾਲ ਕੋਈ ਨੁਮਾਇੰਦਾ ਤੁਹਾਡਾ ਇੱਥੋਂ ਦਾ ਮੁਕਾਮੀ ਤੁਹਾਡੇ ਤਾਂ ਜ਼ਾਰੀ ਗੱਲ ਹੈ ਮੁਸਲਿਮ ਲੀਗ ਨੂਨ ਨਾਲ जी जी ਤਾਲੁਕਾਤ ਨੇ। बिल्कुल बेशक बिल्कुल। ਕੋਈ ਤੁਹਾਡੇ ਨਾਲ ਮਤਲਬ ਖੜਾ ਆਇਆ ਜਾਂ ਤੁਹਾਨੂੰ ਰਿਆਸਤ ਕਿਸੇ ਨੇ ਸਾਹਿਬ। ਆ ਕੇ ਆਸਰਾ ਹੀ ਦਿੱਤਾ ਹੋਵੇ ਕਿ ਜੀ ਮੈਂ ਤੁਹਾਡੇ ਕਿਸੇ ਨੇ ਨਾਲ ਨਹੀਂ ਸਰ, ਕੋਈ ਨਹੀਂ नहीं। ਆਇਆ। ਇਹ ਮਲਕ ਰਿਆਜ਼ ਸਾਹਿਬ ਹੁਣ ਆਏ ਨੇ ਐਮਪੀ ਨੇ, ਉਹਨਾਂ ਨੂੰ ਅਸੀਂ ਜਿਤਾਇਆ। ਕੋਈ ਬੰਦਾ ਹੀ ਨਹੀਂ ਆਇਆ ਸਾਨੂੰ ਪੁੱਛਣ ਵਾਸਤੇ। ਇਹ ਲੋਕ ਜਿਹੜੇ ਤੁਹਾਡੇ ਸਾਹਮਣੇ ਬੈਠੇ ਨੇ ਨਾ, ਇਹ ਸਾਰੇ ਵੋਟਰ ਆ ਅਸੀਂ। ਕਿੰਨਾ ਦੇ ਵੋਟਰ ਆ? ਨੂਨ ਲੀਗ ਦੇ ਵੋਟਰ ਆ, ਸ਼ੇਰ ਦੇ ਵੋਟਰ ਆ ਅਸੀਂ। ਇਹਨਾਂ ਦਾ ਕੋਈ ਘਰ ਕੋਈ ਦਿੱਲੀ ਨਹੀਂ ਹੈਗਾ ਜਾਂ ਕੋਈ ਬੰਬੇ ਨਹੀਂ ਹੈਗਾ ਸਰ। ਸਾਹਮਣੇ ਰਹਿਣੇ ਵਾਲੇ ਆ। ਸਾਡੀ ਲੋਕ ਸੋਚ ਦੇਖੋ, ਗਰੀਬ ਹੋ ਕੇ ਅਸੀਂ ਇਹ ਸੋਚ ਰਿਹਾ ਕਿ ਯਾਰ ਇਹਨਾਂ ਦਾ ਹੱਕ ਹੈ, ਇਹਨਾਂ ਨੂੰ ਤਾਜ ਸੋਨੇ ਦਾ ਪਾਣਾ ਚਾਹੀਦਾ ਹੈ। ਲੇਕਿਨ ਦੇਖ ਲਓ ਸੋਚ ਤੇ ਬਿਲਕੁਲ ਮਰ ਗਿਆ। ਇਹਨਾਂ ਦਾ ਗਰੀਬ ਮਾਰ ਸੁਬਾ ਮੈਂ ਆਪਣੇ ਬੱਚਿਆਂ ਦਾ ਨਾਸ਼ਤਾ ਲੈਣ ਗਿਆ, ਪੈਸਾ ਕੋਈ ਨਹੀਂ ਸੀ। ਲਾ ਲਈ ਲੱਲੋ ਹੁਣ ਰਸੂਲullah, ਇਹ ਭਾਈ ਰੋੜੀ ਉੱਥੇ ਨਾਸ਼ਤਾ ਖਾ ਰਹੇ ਸਨ ਮਲਕ ਸਾਹਿਬ ਉੱਥੇ। ਉਸ 1000 ਰੁਪਇਆ ਲਿਆਇਆ ਜੀ, ਇਹ 1000 ਵਿੱਚ ਇਹ ਬੱਚੇ ਜੇ। ਔਰ ਸਾਰੀ ਜ਼ਿੰਦਗੀ ਸੁਣਾ ਦਾ ਯਾਰ, ਰਾਤ ਨੂੰ ਬੰਦਾ ਅਮੀਰ ਹੁੰਦਾ, ਸਵੇਰੇ ਫਕੀਰ ਹੁੰਦਾ। ਖਬਰਾਂ ਸੁਣਦੇ ਤੇ ਕਰਾਚੀ ਅੱਗ ਲੱਗ ਗਈ, ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ, ਉਹ ਬਰਬਾਦ ਹੋ ਗਏ। ਉਹ ਖਬਰਾਂ ਸੁਣਦੇ ਤੇ ਉਹ ਇਹ ਨਹੀਂ ਪਤਾ ਹਮਾਰੇ ਸਾਥ ਇਹ ਹੋਣਾ। ਤੁਸੀਂ ਹੁਣ ਇੱਥੇ ਬੈਠੇ ਹੋ, ਤੁਸੀਂ ਆਪਣੇ ਮੁਤਾਲਬਾਤ ਜ਼ਰਾ ਦੱਸੋ ਹੁਕੂਮਤ ਨੂੰ ਕਿ ਸਾਡੇ ਨਾਲ ਕੁਝ ਇਸ ਤਰ੍ਹਾਂ ਦੇ ਮਾਮਲਾਤ ਕਰੋ। ਬਸ ਇਹੀ ਹੈ ਸਾਡੇ ਹਿਰਦੇ, ਸਾਨੂੰ ਇਨਸਾਫ ਦਿੱਤਾ ਜਾਵੇ। ਨਾਜ਼ਰੀਨ, ਮੈਂ ਵੀ ਹਕੂਮਤ ਤੋਂ ਇਹ ਅਪੀਲ ਕਰਨਾ ਚਾਹਾਂਗਾ, ਇਹਨਾਂ ਲੋਕਾਂ ਨਾਲ ਵੀ ਸਾਡੀ ਗੱਲ ਹੋਈ ਹੈ ਕਿ ਇਹ ਸਫੇਦ ਪੋਸ਼ ਲੋਕ ਨੇ, ਮਿਹਨਤ ਮਜ਼ਦੂਰੀ ਕਰਦੇ ਨੇ, ਆਦੀ ਰੋਜ਼ੀ ਰੋਟੀ ਪੂਰੀ ਕਰਦੇ ਸਨ ਇੱਥੋਂ ਹੀ, ਔਰ ਇਹਨਾਂ ਨੂੰ ਕੋਈ ਮੁਆਵਜ਼ਾ ਦਿੱਤਾ ਜਾਏ, ਕੋਈ ਮੁਤਬਾਦਲ ਨਿਜ਼ਾਮ ਦਿੱਤਾ ਜਾਏ। ਇਹਨਾਂ 'ਚ ਵੀ ਕੁਤਾਹੀਆਂ ਹੋਣਗੀਆਂ, ਕੋਈ ਗੱਲਾਂ ਸ਼ਾਇਦ ਇਹਨਾਂ ਵੀ ਨਾ ਮੰਨੀਆਂ ਹੋਣ, ਲੇਕਿਨ ਇਹ ਪਾਕਿਸਤਾਨੀ ਨੇ, ਇਹ ਤੁਹਾਡੇ ਵੋਟਰ ਵੀ ਨੇ, ਤੇ ਲਿਹਾਜ਼ਾ ਇਹਨਾਂ ਦੇ ਮੁਤਾਲਬਾਤ ਨੂੰ ਕਿਸੇ ਹੱਦ ਤੱਕ ਤਸਲੀਮ ਕੀਤਾ